ਜਗਤਾਰ ਸਿੰਘ ਜੱਗੀ ਜੌਲ ਇਹ ਨਾ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ, ਪਰ ਇਸ ਨਾਂ ਨੂੰ ਲੈ ਕੇ ਤਰ੍ਹਾਂ ਦੀਆਂ ਖਬਰਾਂ ਅੱਜ ਸੁਣਨ ਨੂੰ ਮਿਲ ਰਹੀਆਂ ਨੇ। ਕਈ ਲੋਕਾਂ ਨੇ ਇਹ ਕਿਹਾ ਕਿ ਤਿਹਾੜ ਜੇਲ੍ਹ ਦੇ ਵਿੱਚੋਂ ਜਗਤਾਰ ਸਿੰਘ ਜੱਗੀ ਜੌਲ ਨੂੰ ਰਿਹਾ ਕਰ ਦਿੱਤਾ ਹੈ, ਪਰ ਅਸਲ ਦੇ ਵਿੱਚ ਇਹ ਪੂਰੀ ਜਾਣਕਾਰੀ ਨਹੀਂ ਹੈ। ਜਗਤਾਰ ਸਿੰਘ ਜੱਗੀ ਜੌਲ ਨੂੰ 2016 ਦੇ ਇੱਕ ਮਾਮਲੇ ਦੇ ਵਿੱਚ ਬਰੀ ਕੀਤਾ ਗਿਆ, ਜਦਕਿ ਉਹਦੇ ਤੇ ਕਈ ਹੋਰ ਵੀ ਮੁਕੱਦਮੇ ਦਰਜ ਨੇ। ਇਹ ਪੂਰਾ ਮਾਮਲਾ ਕੀ ਹੈ? ਅਸਲ ਦੇ ਵਿੱਚ ਇਹ ਮਾਮਲਾ ਟਾਰਗੇਟ ਕਿਲਿੰਗ ਦੇ ਨਾਲ ਜੁੜਿਆ ਹੋਇਆ ਹੈ। ਪ੍ਰੇਮੀ ਗੁਰਦੀਪ ਸਿੰਘ ਦੇ ਕਤਲ ਦੇ ਨਾਲ ਜੁੜਿਆ ਇਹ ਮਾਮਲਾ 2016 ਦੇ ਵਿੱਚ ਬਾਘੇ ਪੁਰਾਣੇ ਦੇ ਵਿੱਚ ਦਰਜ ਕੀਤਾ ਗਿਆ ਸੀ। ਉਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਇਹਦੀ ਤਹਿਕੀਕਾਤ ਚੱਲੀ। ਜੰਮੂ ਕਸ਼ਮੀਰ ਦੇ ਵਿੱਚੋਂ ਇੱਕ ਬੰਦਾ ਜਿਹੜਾ ਜਗਤਾਰ ਸਿੰਘ ਜੱਗੀ ਜੌਲ ਦਾ ਰਿਸ਼ਤੇਦਾਰ ਵੀ ਦੱਸਿਆ ਗਿਆ, ਉਹਨੂੰ ਰਿਮਾਂਡ ਤੇ ਲੈ ਗਿਆ ਸੀ, ਜਿਹਦਾ ਨਾਮ ਤਰਲੋਕ ਸਿੰਘ ਲਾਡੀ ਦੱਸਿਆ ਗਿਆ ਸੀ। ਤਰਲੋਕ ਸਿੰਘ ਲਾਡੀ ਤੋਂ ਜਦੋਂ ਉਹਨੂੰ ਰਿਮਾਂਡ ਲਿਆ ਗਿਆ, ਉਸ ਤੋਂ ਬਾਅਦ ਇੱਕ ਹੋਰ ਰਿਸ਼ਤੇਦਾਰ ਦਲਜੀਤ ਸਿੰਘ ਜਿੰਮੀ ਨੂੰ ਗ੍ਰਿਫਤਾਰ ਕਰਦੀ ਹੈ ਪੰਜਾਬ ਪੁਲਿਸ। ਤੇ ਉਸ ਤੋਂ ਬਾਅਦ ਜਗਤਾਰ ਸਿੰਘ ਜੱਗੀ ਜੌਲ ਜਦੋਂ 2017 ਦੇ ਵਿੱਚ ਇੱਥੇ ਪੰਜਾਬ ਆਉਂਦੇ ਨੇ ਆਪਣਾ ਵਿਆਹ ਕਰਵਾਉਣ ਦੇ ਲਈ, ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜਲੰਧਰ ਦੇ ਵਿੱਚ ਜਗਤਾਰ ਸਿੰਘ ਜੱਗੀ ਜੌਲ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ। ਇਸੇ ਦਰਮਿਆਨ ਖਬਰਾਂ ਇਹ ਵੀ ਆਈਆਂ ਕਿ 1800 ਕੁਝ ਦਿਨ ਤੋਂ ਬਾਅਦ ਵੀ ਜਗਤਾਰ ਸਿੰਘ ਜੱਗੀ ਜੌਲ ਤੇ ਕੁਝ ਮਾਮਲਿਆਂ ਦੇ ਵਿੱਚ ਸੁਣਵਾਈ ਨਹੀਂ ਹੋਈ। ਉਹਨਾਂ ਦੇ ਵਕੀਲ ਜਸਪਾਲ ਸਿੰਘ ਮੰਝਪੁਰ, ਜਿਹੜੇ ਕਿ ਪਹਿਲਾਂ ਵੀ ਸਿੱਖ ਨੌਜਵਾਨਾਂ ਦੇ ਨਾਲ ਜੁੜੇ ਕੁਝ UAPA ਦੇ ਨਾਲ ਜੁੜੇ ਮਾਮਲੇ ਜਿਹੜੇ ਨੇ ਉਹ ਸਿੱਝ ਚੁੱਕੇ ਨੇ, ਅਦਾਲਤ ਦੇ ਵਿੱਚ ਲੜ ਚੁੱਕੇ ਨੇ। ਉਹਨਾਂ ਨੇ ਦੱਸਿਆ ਕਿ ਇਹ ਮਾਮਲਾ ਜਿਹੜਾ 2016 ਦਾ ਹੈ, ਪ੍ਰੇਮੀ ਗੁਰਦੀਪ ਸਿੰਘ ਦੇ ਕਤਲ ਦੇ ਨਾਲ ਜੁੜਿਆ, ਜਿਹਦੇ ਵਿੱਚੋਂ ਮੋਗਾ ਦੀ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਹੈ।